Viewers, welcome back to our program ਜੀ ਡਾਕਟਰ ਸਾਹਿਬ। ਹੁਣ ਅਸੀਂ ਆਪਣੇ ਦਰਸ਼ਕਾਂ ਦੇ ਜੋ ਫੇਸਬੁੱਕ ਮੈਸੇਜ ਨੇ ਉਹ ਲਾਵਾਂਗੇ। ਸਾਡੇ ਕੋਲ ਪਹਿਲੇ ਸੈਗਮੈਂਟ ਤੇ 74 ਦੇ ਕਰੀਬ ਸਾਡੇ ਕੋਲ ਮੈਸੇਜ ਨੇ। ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਚਰਨਜੀਤ ਸਿੰਘ ਮਰਵਾਹਾ ਸਾਨੂੰ ਲਿਖਦੇ ਨੇ, ਸਿੱਧੂ sent by our essence they are going make him popular to use him in election to divert the attention of Punjabi। ਗੁਰਪ੍ਰੀਤ ਸਾਨੂੰ ਲਿਖਦੇ ਨੇ, I love you ਡਾਕਟਰ ਸਾਹਿਬ from bottom of my heart। ਭੁਪਿੰਦਰ ਸਿੰਘ ਵੀ ਸਾਨੂੰ ਲਿਖਦੇ ਨੇ, ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੀ ਟੀਮ ਦਾ ਡਾਕਟਰ ਸਾਹਿਬ, ਹਿੰਦੂਤਵਾ ਕਿੰਨਾ ਜ਼ਹਿਰੀਲਾ ਸੱਪ ਹੈ ਕਿ ਜਿਹੜੇ ਆਪਣੇ ਖੜੇ ਕੀਤੇ ਹੋਣ ਉਹਨਾਂ ਨੂੰ ਖਾਣ ਤੋਂ ਵੀ ਨਹੀਂ ਝਿਜਕਦਾ। ਰਿਜ਼ ਖਾਨ ਸਾਨੂੰ ਲਿਖਦੇ ਨੇ, ਕਹਿੰਦੇ ਨੇ ਕਿ ਸਿੱਧੂ ਵਿਜ਼ਿਟਡ ਪਾਕਿਸਤਾਨ proved that Pakistan wanted to make strong relation with Sikh brothers and sisters and wanted to bring both sides of Punjab together through routes and culture and respect Guru Nanak Ji Sahib. But Hindu parties, especially BJP, want to keep away Punjabis from both countries, even they love each other. बिल्कुल ठीक किया उन्होंने, बहुत अच्छी ऑब्जर्वेशन जी। अमरिंदर सिंह लिखते हैं कि बहुत कृपा गुरु साहब जी डॉक्टर साहब ते ये धर्म ਅਤੇ ਰਾਜਨੀਤੀ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ। बहुत शुक्रिया अमरिंदर सिंह अली अली जावेद लिखते हैं कि लव फ्रॉम पाकिस्तान। जावेद लाल सान लिखते हैं सिद्धू साहब ए ग्रेट मैन। दूसरे सेगमेंट ते भी काफी सारे मैसेज ने। पहले सेगमेंट ते दो ਜਿਹੜੇ ਥੱਲੇ ਮੈਂ ਦੇਖ ਰਿਹਾ ਹਾਂਜੀ ਗੁਰਵਤਾਰ ਸਿੰਘ ਸਿੱਧੂ ਲਿਖਦੇ ਨੇ, ਸਿੱਧੂ ਨੂੰ ਹੁਣ ਅਕਲ ਆ ਜਾਣੀ ਚਾਹੀਦੀ ਹੈ ਕਿ ਜੇ ਸਿਰ ਤੇ ਦਸਤਾਰ ਸਜਾ ਕੇ ਬਾਮਨ ਦੇ ਨਾਲ ਮਿਲ ਕੇ ਸਿੱਖਾਂ ਵਿਰੁੱਧ ਕੰਮ ਕਰਦਾ ਹੈ ਤਾਂ ਫਿਰ ਕਿਹੜਾ ਉਸ ਦਾ ਕੋਈ ਮੁੱਲ ਪੈ ਗਿਆ। ਜੇ ਅਜੇ ਵੀ ਅਕਲ ਨਾ ਆਈ ਤਾਂ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਇਸ ਨੂੰ। ਜੀ ਅੱਗੇ ਵੀ ਗੁਰਪ੍ਰੀਤ ਮਾਨ ਸਾਹਿਬ ਲਿਖਦੇ ਨੇ, ਮੈਂ ਨਵਜੋਤ ਸਿੰਘ ਸਿੱਧੂ ਦਾ ਸਿਆਸੀ ਹਮਾਇਤੀ ਹਾਂ ਜਾਂ ਉਸ ਦਾ ਦੋਸਤ ਨਹੀਂ ਆ, ਪਰ ਸਿੱਧੂ ਵੱਲੋਂ ਪਾਕਿਸਤਾਨੀ ਫੌਜ ਦੇ ਜਨਰਲ ਨੂੰ ਜੱਫੀ ਪਾ ਕੇ ਮਿਲਣ ਦੀ ਵਿਰੋਧਤਾ ਕਰਨ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤਕਲੀਫ ਜੱਫੀ ਦੀ ਨਹੀਂ ਹੈ, ਤੁਹਾਨੂੰ ਤਕਲੀਫ ਉਸ ਗੱਲ ਦੀ ਹੈ ਕਿ ਜਿਹੜੀ ਪਾਕ ਫੌਜ ਦੇ ਜਨਰਲ ਨੇ ਸਿੱਧੂ ਨੂੰ ਜੱਫੀ ਪਾ ਕੇ ਕਹਿ ਦਿੱਤੀ ਕਿ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਅਵਤਾਰ ਗੁਰਪੁਰਬ ਤੇ ਸਿੱਖ ਸੰਗਤਾਂ ਲਈ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਲਈ ਲਾਂਘਾ ਦੇ ਦਿਆਂਗੇ। ਵਿਰੋਧਤਾ ਕਰਨ ਵਾਲੇ ਵਿਸ਼ੇਸ਼ ਕਰਕੇ ਸਿੱਖਾਂ ਨੂੰ ਬੇਨਤੀ ਹੈ ਕਿ ਵਿਰੋਧਤਾ ਛੱਡ ਕੇ ਵੱਧ ਤੋਂ ਵੱਧ ਸ਼ਲਾਘਾ ਕਰੋ, ਕਿਉਂਕਿ ਆਪਾਂ ਤਾਂ ਲੰਮੇ ਸਮੇਂ ਤੋਂ ਜਿਹੜੇ ਗੁਰਧਾਮ ਸਾਡੇ ਤੋਂ ਛੋੜੇ ਗਏ ਹਨ ਉਹਨਾਂ ਦੇ ਖੁੱਲੇ ਦਰਸ਼ਨ ਦੀਦਾਰਿਆਂ ਦੀ ਅਰਦਾਸ ਕਰਦੇ ਹਾਂ ਤਾਂ ਤੇ ਜੇ ਹੁਣ ਅਰਦਾਸ ਪੂਰੀ ਹੋਣ ਲੱਗੀ ਹੈ ਤਾਂ ਤੁਹਾਨੂੰ ਸੱਤੀ ਕੱਪੜੀ ਅੱਗ ਲੱਗ ਗਈ ਹੈ। ਸਮੇਂ ਅਨੁਸਾਰ ਆਪਣੇ ਦੇਸ਼ ਦੇ ਬਹੁਤ ਸਾਰੇ ਲੀਡਰ ਵੀ ਪਾਕ ਗਏ ਸਨ। ਤੁਹਾਨੂੰ ਯਾਦ ਹੋਵੇਗਾ ਕੋਈ ਭੇਡੂ ਦੁੰਬੇ ਲਿਆਇਆ ਬਾਦਲ ਨੇ ਉਹਨਾਂ ਨੇ ਕਿਹਾ ਜੇ ਸ਼ਾਬਾਸ਼ ਸ਼ਰੀਫ ਕੀ ਹੈ, ਕਹਿੰਦੇ ਮੈਨੂੰ ਭੇਡੂ ਦਿਓ, ਉਹ ਕਾਲਾ ਭੇਡੂ ਹੀ ਲੈ ਕੇ ਆਇਆ ਤੇ ਕੋਈ ਜਾ ਕੇ ਜਨਮ ਦਿਨ ਤੇ ਕੇਕ ਖਾ ਕੇ ਗਿਆ ਤੇ ਕੋਈ ਬੱਸ ਤੇ ਝੂਟੇ ਲੈ ਕੇ ਤੇ ਨਾਲ ਕਾਰਗਿਲ ਦੀ ਜੰਗ ਲੈ ਆਇਆ ਤੇ ਸੈਂਕੜੇ ਮਾਵਾਂ ਦੇ ਪੁੱਤ ਮਰਵਾ ਦਿੱਤੇ। ਅਜਿਹੇ ਲੀਡਰ ਚੰਗੇ ਹਨ? ਜਵਾਬ ਦਿਓ। ਆਪਣੇ ਨਿੱਜੀ ਸਵਾਰਥਾਂ ਵਾਲੇ ਲੋਕੋ, ਜਾਣ ਦਿਓ ਗੁੱਸੇ ਨੂੰ, ਤਰਸ ਕਰੋ ਦੇਸ਼ ਵਾਸੀਆਂ ਤੇ, ਲੈ ਲੈਣ ਦਿਓ ਸੁੱਖ ਦਾ ਸਾਹ ਜਨਤਾ ਨੂੰ। ਜੇ ਕੋਈ ਮਨੁੱਖ ਚੰਗਾ ਕੰਮ ਕਰਦਾ ਤਾਂ ਉਹਨੂੰ ਚੰਗਾ ਹੀ ਕਹਿ ਦੇਣਾ ਚੰਗਾ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਨਾਈਸ। ਵੀਰ ਮਨਜੀਤ ਸਿੰਘ ਮਠਾਰੂ ਜੀ ਨੇ ਇਹ ਕਿਹਾ ਵੀ ਅੱਜ ਦਾ ਸੈਗਮੈਂਟ ਕਮਾਲ ਰਿਹਾ, ਸਾਰਿਆਂ ਦੇ ਕਰੈਕਟਰ ਖੁੱਲ ਗਏ ਜੀ। ਗੁਰੂ ਨਾਨਕ ਸਰਬ ਸਾਂਝੀ ਗੁਰਬਾਣੀ ਦੇ ਸਿੱਖ ਕਿਰਦਾਰ ਜ਼ਿੰਦਾਬਾਦ ਜ਼ਿੰਦਾਬਾਦ। ਬਹੁਤ ਸ਼ੁਕਰੀਆ। ਨਾਲ ਹੀ ਉਹਨਾਂ ਕਿਹਾ ਭਾਰਤ ਦੁਸ਼ਮਣੀ ਦਾ ਹਾਣੀ ਸਾਬਤ ਹੋ ਗਿਆ। ਬਹੁਤ ਸ਼ੁਕਰੀਆ ਮਠਾਰੂ ਸਾਹਿਬ। ਹਸਨ ਪੱਟੀ ਰਾਣਾ ਲਿਖਦੇ ਨੇ, ਯੈਸ RSS ਐਂਡ ਇੰਡੀਅਨ ਗਵਰਨਮੈਂਟ don't want peace with Pakistan। ਇਹ ਬਿਲਕੁਲ ਸਾਹਮਣੇ ਔਰ ਭੈਣ ਜੀ ਮਨਮੰਥਨ ਕੌਰ with this one perfect stroke language cricket ਦੀ ਵਰਤੀ ਹੈ। ਸਿੱਧੂ has softened my heart, otherwise he was always embarrassing ਕਿ ਵੀ ਇੱਕੋ ਦੇ ਨਾਲ embarrassing character for me। ਇਹ ਕੋਈ ਸ਼ੱਕ ਨਹੀਂ ਹੈ, ਉਹ ਬਿਲਕੁਲ ਹੀ ਉਸ ਕਿਸਮ ਦਾ ਹੀ ਨਚਾਰ ਹੈ। ਬਟ ਇਹਦੇ ਨਾਲ ਦੇਖੋ ਕਿੰਨਾ ਹੁਣ ਖਲੋਂਦਾ ਜਾ ਕੇ ਫਿਰ ਭੰਮ ਬੋਰੇਨਾਥ ਨਾ ਕਰਨ ਲੱਗ ਜੇ। ਜੀ ਰਾਜ ਸਾਹਿਬ ਹੁਣ ਤੁਸੀਂ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦਾ ਸਵਈਆ ਜਿਹੜਾ ਬ੍ਰਿਜ ਭਾਸ਼ਾ ਚ ਨੇ 231 ਨੰਬਰ ਚੁਣਿਆ ਜੀ ਔਰ ਉਹਦੇ ਚ ਵੀ ਜਿਹੜਾ ਉਹਨਾਂ ਦਾ ਸਟਾਈਲ ਹੈ ਉਹਨਾਂ ਨੇ 3 ਜਾਂ 4 ਅਲੰਕਾਰ ਇਸਤੇਮਾਲ ਕੀਤੇ ਨੇ ਕਿ ਕਿਵੇਂ ਗੁਰੂ ਦੇ ਲੜ ਲੱਗ ਕੇ ਤੁਹਾਡਾ ਮਨ ਨੇਚਲ ਹੋ ਜਾਂਦਾ ਹੈ, ਕਿਵੇਂ ਉਹ ਇੱਕ ਟਿਕਾ ਚ ਆ ਜਾਂਦਾ ਹੈ ਜੀ। ਭਾਈ ਸਾਹਿਬ ਫਰਮਾਉਂਦੇ ਨੇ, ਜੈਸੇ ਪੰਛੀ ਉਡਤ ਫਿਰਤ ਹੈ ਆਕਾਸ਼ ਚਾਰੀ, जार डार पिंजरी में
ਰਾਖੀਅਤ ਆਨ ਕੇ ਕਿ ਜਿਵੇਂ ਜਿਹੜਾ ਪੰਛੀ ਅਸਮਾਨ ਦੇ ਵਿੱਚ ਖੁੱਲ੍ਹੇਆਮ ਉੱਡਦਾ, ਜਿਹੜਾ ਸ਼ਿਕਾਰੀ ਹੈ ਉਹ ਆਪਣਾ ਜਾਲ ਸੁੱਟ ਕੇ ਉਸ ਨੂੰ ਪਿੰਜਰੇ ਦੇ ਵਿੱਚ ਬੰਦ ਕਰ ਦਿੰਦਾ ਹੈ, ਉਸ ਨੂੰ ਕੈਦ ਕਰਦਾ ਔਰ ਪਿੰਜਰੇ 'ਚ ਲੈ ਆਉਂਦਾ ਜੀ। ਜੈਸੇ ਗਜਰਾਜ ਗਹਿਬਰ ਬਨ ਮੈਂ ਮਦੋਨ ਬਸ ਹੋਏ ਮਹਾਵਤ ਕੈ ਅੰਕਸੈ ਮਾਨ ਕੇ। ਜਿਵੇਂ ਜੰਗਲ ਦੇ ਵਿੱਚ ਹਾਥੀ ਜਿਹੜਾ ਹੈ ਆਪਣੀ ਮਸਤੀ ਦੇ ਵਿੱਚ ਬੇਪਰਵਾਹ ਹੋ ਕੇ ਮਦਮਸਤ ਫਿਰਦਾ, ਪਰ ਉਸ ਨੂੰ ਅਲਟੀਮੇਟਲੀ ਜਦੋਂ ਫੜ ਲਿਆ ਜਾਂਦਾ ਹੈ ਤਾਂ ਫਿਰ ਮਹਾਵਤ ਜਿਹੜਾ ਹਾਥੀ ਨੂੰ ਚਲਾਉਂਦਾ ਹੈ ਉਹ ਉਸ ਦੇ ਸਿਰ ਤੇ ਅੰਕਸ਼ ਰੱਖ ਦਿੰਦਾ ਹੈ। ਗੋਡ ਉਹਨੂੰ ਕਹਿੰਦੇ ਨੇ, ਜਾਂ ਜਿਹਨੂੰ ਅਸੀਂ ਉਹਨੂੰ ਚੋਬ ਵਾਲਾ ਹੁੰਦਾ ਜਿਹੜਾ ਫਿਰ ਮਹਾਵਤ ਚਲਾਉਂਦਾ ਹੈ ਹਾਥੀ ਨੂੰ, ਜਿਵੇਂ ਚੁੱਭਦੀ ਹੈ ਉਹਨੂੰ ਪੈਂਦੀ ਹੈ ਉਹ ਉੜਦਾ, ਉਹ ਉਸੇ ਡਾਇਰੈਕਸ਼ਨ 'ਚ ਜਾਂਦੇ। ਜੈਸੇ ਵਿਖਿਆ ਤਰ ਬਿਖਮ ਬਿਲ ਮੈਂ ਪਤਾਲ ਗਹਿ ਸਾਪੇਰਾ ਤਾਹੇ ਮੰਤਰਨ ਕੀ ਕਾਨ ਕੇ। ਵਿਖਿਆ ਤਰ ਜਿਹੜਾ ਸੱਪ, ਜਿਵੇਂ ਜ਼ਹਿਰ ਨਾਲ ਭਰਿਆ ਹੋਇਆ ਸੱਪ ਜਿਹੜਾ ਹੈ ਉਹ ਜ਼ਮੀਨ ਦੇ ਥੱਲੇ ਆਪਣੀ ਜਿਹੜੀ ਹੈ ਉਹ ਢੁੱਡ ਦੇ ਵਿੱਚ ਲੁਕਿਆ ਹੁੰਦਾ, ਪਰ ਉਸ ਨੂੰ ਸਪੀਰਾ ਜਿਹੜਾ ਹੈ ਆਪਣੇ ਮੰਤਰ ਦੇ ਨਾਲ ਜਾਂ ਆਪਣੀ ਕਲਾ ਦੇ ਨਾਲ ਜਾਂ ਆਪਣੇ ਮਿਸਟਿਕ ਇਨਕੈਂਟੇਸ਼ਨਸ ਦੇ ਨਾਲ ਉਸ ਬਿਲ ਚੋਂ ਬਾਹਰ ਕੱਢ ਲੈਂਦਾ। ਤੈਸੇ ਤ੍ਰਿਭਵਨ ਪ੍ਰਤ ਭ੍ਰਮਤ ਚੰਚਲ ਚਿੱਤ ਨਿਹਚਲ ਹੋਤ ਮਤ ਸਤਿਗੁਰ ਗਿਆਨ ਕੇ। ਇਸੇ ਤਰ੍ਹਾਂ ਜਿਹੜਾ ਸਾਡਾ ਚੰਚਲ ਮਨ ਹੈ, ਜਿਹੜਾ ਟਿਕਦਾ ਨਹੀਂ ਹੈ, ਉਹ ਤਿੰਨ ਲੋਕਾਂ ਦੇ ਵਿੱਚ ਘੁੰਮਦਾ ਹੈ, ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਬਹੂ ਜੀੜਾ ਊਬ ਚੜਤ ਹੈ ਕਬਹੂ ਜਾਏ ਪਿਆਲੇ ਲੋਭੀ ਜੀਰਾ ਥਿਰ ਨਾ ਰਹਿਤ ਹੈ ਚਾਰੇ ਕੁੰਡਾਂ ਪਾਲੇ। ਕਿ ਉਹ ਚਾਰ ਚਫੇਰੇ ਘੁੰਮਦਾ ਹੈ। ਤੇ ਭਾਈ ਸਾਹਿਬ ਕਹਿੰਦੇ ਨੇ ਤੈਸੇ ਤ੍ਰਿਭਵਨ ਪ੍ਰਤ ਭ੍ਰਮਤ ਚੰਚਲ ਚਿਤ, ਜਿਵੇਂ ਪੰਛੀ ਨੂੰ ਜਾਲ 'ਚ ਫਸਾ ਕੇ ਪਿੰਜਰੇ 'ਚ ਰੱਖ ਕੇ ਉਸ ਦੀ ਉਡਾਰੀ ਖਤਮ ਹੋ ਜਾਂਦੀ ਹੈ, ਹਾਥੀ ਨੂੰ ਜਿਹੜਾ ਉਹ ਮਹਾਵਤ ਦੇ ਹਵਾਲੇ ਕਰਕੇ ਉਹਦਾ ਜੰਗਲ ਦੇ ਵਿੱਚ ਮਦਮਸਤ ਹੋ ਕੇ ਫਿਰਨਾ ਖਤਮ ਹੋ ਜਾਂਦਾ ਹੈ, ਤੇ ਸੱਪ ਜਿਹੜਾ ਕਿ ਆਪਣਾ ਜ਼ਮੀਨ ਦੇ ਥੱਲੇ ਦਾ ਬਾਦਸ਼ਾਹ ਹੁੰਦਾ ਹੈ, ਲੇਕਿਨ ਜਿਉਂ ਹੀ ਉਹ ਸਪੇਰਾ ਉਹਨੂੰ ਫੜਦਾ ਤੇ ਉਹਦਾ ਵੀ ਉਹ ਸਾਰਾ ਪਾਠ ਮੁੱਕ ਜਾਂਦਾ ਹੈ। ਇਵੇਂ ਹੀ ਤਿੰਨਾਂ ਭਵਨਾਂ ਦੇ ਵਿੱਚ ਚਾਰ ਚਫੇਰੇ ਘੁੰਮਣ ਵਾਲਾ ਮਨ ਨਿਹਚਲ ਹੋਤ ਮਤ ਸਤਿਗੁਰ ਗਿਆਨ ਕੇ। ਕਿ ਜਦੋਂ ਸਤਿਗੁਰੂ ਦੀ ਮਤ ਨੂੰ ਉਹ ਧਾਰਨ ਕਰਦਾ ਹੈ, ਸਤਿਗੁਰੂ ਦੇ ਗਿਆਨ ਨੂੰ ਉਹ ਧਾਰਨ ਕਰਦਾ ਹੈ, ਨਿਹਚਲ ਹੋਤ ਮਤ, ਉਹ ਜਿਹੜਾ ਮਨ ਜਿਹੜਾ ਭਟਕਦਾ ਫਿਰਦਾ ਚਾਰ ਚਫੇਰੇ ਉਹ ਐਨ ਟਿਕ ਕੇ ਬੈਠ ਜਾਂਦਾ। ਔਰ ਇਸ ਨੂੰ ਹੀ ਜਿਹੜੇ ਇੱਕ ਬੜਾ ਪਪੂਲਰ ਹੁੰਦਾ ਸੀ, ਖਾਸ ਤੌਰ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਵਾਲੇ ਦਿਨ ਸੰਗਤਾਂ ਇਸ ਨੂੰ ਪੜ੍ਹਦੀਆਂ ਸੀ। ਬਾਣੀ ਤਾਂ ਨਹੀਂ ਹੈ, ਬਹੁਤ ਵਾਰ ਉਹਦੀ ਧਾਰਨਾ ਇਸ ਕਿਸਮ ਦੀ ਹੈ ਕਿ ਲੱਗਦੀ ਬਾਣੀ ਹੈ, ਪਰ ਉਹ ਸ਼ਬਦ ਮੇਰੇ ਵੀ ਮਨ 'ਚ ਅੰਕਿਤ ਨੇ ਕਿ ਜਿਹਦੇ 'ਚ ਇਹ ਹੈ ਕਿ ਮਨ ਲੋਚੇ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀਏ ਬਾਂਹ ਜਿਨ੍ਹਾਂ ਦੀ ਪਕੜੀਏ ਸਿਰ ਦੀਜੈ ਬਾਂਹ ਨਾ ਛੋੜੀਏ ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋੜੀਏ। ਤੇ ਜਿਹੜੀ ਵਿਚਾਰ 'ਚ ਹੈ ਕਿ ਮਨ ਲੋਚੇ ਬੁਰਿਆਈਆਂ, ਕਿ ਮਨ ਜਿਹੜਾ ਹੈ ਉਹ ਬੁਰਾਈਆਂ ਦੇ ਵੱਲ ਦੌੜਦਾ ਹੈ, ਇੱਧਰ ਉੱਧਰ ਦੌੜਦਾ ਹੈ। ਗੁਰ ਸ਼ਬਦੀ ਇਹ ਮਨ ਹੋੜੀਏ, ਹੋੜਨਾ ਹੁੰਦਾ ਜਦੋਂ ਤੁਹਾਡਾ ਘੋੜਾ ਬੇਕਾਬੂ ਹੁੰਦਾ, ਤੁਸੀਂ ਲਗਾਮ ਖਿੱਚ ਕੇ ਉਹਨੂੰ ਕਾਬੂ ਰੱਖਦੇ ਹੋ, ਜਿਵੇਂ ਮਹਾਵਤ ਜਿਹੜਾ ਹੈ ਉਹ ਅੰਕਸ਼ ਦੇ ਨਾਲ ਹਾਥੀ ਨੂੰ ਕਾਬੂ ਰੱਖਦਾ ਹੈ। ਸੋ ਇਹ ਹੈ ਕਿ ਮਨ ਲੋਚੇ ਬੁਰਿਆਈ ਹੈ, ਸ਼ਾਇਦ ਸੈਨਾਪਤੀ ਗੁਰੂ ਸਾਹਿਬ ਦੇ 52 ਕਵੀਆਂ 'ਚ ਹੋਏ ਨੇ, ਉਹਨਾਂ ਦੀ ਰਚਨਾ, ਕਿ ਮਨ ਬੁਰਾਈਆਂ ਵੱਲ ਦੌੜਦਾ ਹੈ ਤੇ ਗੁਰੂ ਦੇ ਸ਼ਬਦ ਦੇ ਨਾਲ ਤੁਸੀਂ ਉਸ ਨੂੰ ਵਾਪਸ ਮੋੜਦੇ ਹੋ। ਤੇ ਅਲਟੀਮੇਟਲੀ ਇਹ ਗੁਰੂ ਦਾ ਸ਼ਬਦ ਹੀ ਹੈ ਜਿਸ ਪ੍ਰਥਾਏ ਫਿਰ ਅਲਟੀਮੇਟਲੀ ਜਦੋਂ ਅਸੀਂ ਕਬੀਰ ਸਾਹਿਬ ਦੇ ਵਾਕ ਦੁਹਰਾਉਂਦੇ ਹਾਂ ਕਿ ਕਬੀਰ ਸਤਿਗੁਰ ਸੂਰਮੇ ਵਾਇਆ ਬਾਣ ਜੋ ਏਕ ਲਾਗਤ ਹੀ ਪੋਏ ਗਿਰ ਪਰਿਆ ਪਰਾ ਕਲੇਜੇ ਛੇਕ। ਜਦੋਂ ਸੂਰਮੇ ਸਤਿਗੁਰੂ ਨੇ ਖਿੱਚ ਕੇ ਪਿਆਰ ਦਾ ਤੀਰ ਮਾਰਿਆ ਤੇ ਸਾਰੀ ਹਉਮੈ ਉਹ ਚਫਾਲ ਡਿੱਗ ਪਈ ਔਰ ਦਿਲ ਦੇ ਅੰਦਰ ਉਸ ਦੇ ਪਿਆਰ ਦਾ ਚਸ਼ਮਾ ਜਿਹੜਾ ਉਹ ਫੁੱਟ ਪਿਆ। ਸੋ ਇਹੀ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ, ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।